ਜਿਹੜੇ ਸਿੰਘ ਆਪਦੀਆਂ ਸਜ਼ਾਵਾਂ ਪੂਰੀਆਂ ਕਰਕੇ 32 ਸਾਲ ਤੋਂ ਜਿਨ੍ਹਾਂ ਨੂੰ ਈਵਨ ਕਿ ਇੱਕ ਪਰੋਲ ਤੱਕ ਵੀ ਨਹੀਂ ਭੇਜਿਆ ਗਿਆ ਘਰੇ, ਉਹ ਹੁਣ ਤਸ਼ੱਦਦੀ ਹੈ। ਸੱਤਾ ਧਿਰ ਜਿਹੜੀ ਹੁੰਦੀ ਹੈ ਉਹਨਾਂ ਨੂੰ ਆਵਾਜ਼ ਚੱਕਣ ਵਾਲੇ ਲੋਕ, ਹੱਕ ਮੰਗਣ ਵਾਲੇ ਲੋਕ ਹਮੇਸ਼ਾ ਚੁੱਭਦੇ ਹੀ ਹੁੰਦੇ ਆ। ਸਿੱਖ ਨੌਜਵਾਨਾਂ ਦਾ ਕਤਲੇਆਮ ਸੀਗਾ, 84 ਸੀ, ਦਰਬਾਰ ਸਾਹਿਬ ਤੇ ਅਟੈਕ ਸੀਗਾ। ਜਦੋਂ ਕਿਸੇ ਚੀਜ਼ ਦਾ ਹੱਲ ਹੀ ਨਾ ਹੋਇਆ, ਫਿਰ ਅਖੀਰ ਤੇ ਜਾ ਕੇ ਗੁਰੂ ਸਾਹਿਬਾਨ ਨੇ ਵੀ ਕਿਹਾ ਵੀ ਜਦੋਂ ਤੁਸੀਂ ਪਿਆਰ ਨਾਲ ਪਹਿਲਾਂ ਗੱਲ ਕਰੋ, ਜਦੋਂ ਨਹੀਂ ਬਣਦੀ ਅਖੀਰੀ ਰੂਪ 'ਚ ਜਾ ਕੇ ਹਥਿਆਰ ਨੂੰ ਹੱਥ ਪਾਉਣਾ ਉਹ ਕੋਈ ਪਾਪ ਜਾਂ ਕੋਈ ਗੁਨਾਹ ਨਹੀਂ ਹੈਗਾ। ਜਦੋਂ ਸੰਵਿਧਾਨ ਨੇ ਬੰਦੀ ਸਿੰਘਾਂ ਨੂੰ ਸਜ਼ਾ ਸੁਣਾ ਦਿੱਤੀ ਤਾਂ ਉਹਨਾਂ ਨੇ ਉਹ ਸਜ਼ਾ ਪੂਰੀ ਵੀ ਕਰ ਲਈ। ਹੁਣ ਇਹ ਸੰਵਿਧਾਨ ਦਾ ਫਰਜ਼ ਬਣਦਾ ਕਿ ਉਹਨਾਂ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਿਨ੍ਹਾਂ ਦੇ ਇਹਨਾਂ ਤੋਂ ਵੀ ਵੱਡੇ ਕਾਰਨਾਮੇ ਕੀਤੇ ਹੋਏ ਨੇ, ਉਹਨਾਂ ਨੂੰ ਰਿਹਾਈ ਵੀ ਮਿਲੀ ਹੈ। ਉਹਨਾਂ ਨੂੰ ਰਾਜ ਸਰਕਾਰਾਂ ਦੀਆਂ ਚਿੱਠੀਆਂ ਤੇ ਸੁਪਰੀਮ ਕੋਰਟ ਨੇ ਬਰੀ ਵੀ ਕੀਤਾ। ਤੇ ਜਿਹੜੇ ਸਿੰਘਾਂ ਨੇ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਇਸੇ ਸੰਵਿਧਾਨ ਦੇ ਅੰਡਰ, ਉਹਨਾਂ ਨੂੰ ਨਾ ਕੋਈ ਪਰੋਲ, ਨਾ ਕੋਈ ਰਿਹਾਈ ਤੇ ਨਾ ਕੋਈ ਪਿੱਛੇ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ, ਤਾਂ ਫਿਰ ਇਹ ਦੋਹਰਾ ਮਾਪਦੰਡ ਹੈ। ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਬਾਈ ਜਸ ਬਾਜਵਾ ਪੰਜਾਬੀ ਸਿੰਗਰ ਨੇ ਪੁੱਜੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਜਾਂ ਇਹਦੇ ਨਾਲ ਜਿਹੜੀਆਂ ਹੋਰ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੇ ਉਹਨਾਂ ਨੂੰ ਲੈ ਕੇ ਕੀ ਸੋਚਦੇ ਨੇ। ਗੱਲਬਾਤ ਕਰ ਲੈਣੇ ਬਾਈ ਜੀ। ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਦਿੱਲੀ ਅੰਦੋਲਨ ਤੋਂ ਬਾਅਦ ਜਿਹੜਾ ਸੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਿੱਖ ਧਿਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਿਉਂਕਿ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਪ੍ਰਮੁੱਖ ਮੰਗਾਂ ਨੇ ਲੈ ਕੇ ਮਹਿਸੂਸ ਕਰਦੇ ਨੇ, ਅੱਜ ਸੜਕਾਂ ਦੇ ਉੱਪਰ ਆ ਚੁੱਕੇ ਨੇ। ਪਰ ਮੈਂ ਤੁਹਾਡੇ ਤੋਂ ਜਿਹੜਾ ਤੁਹਾਡਾ ਭਾਈਚਾਰਾ ਉਹਦੇ ਤੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਜਿਹੜਾ ਤੁਹਾਡਾ ਭਾਈਚਾਰਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ ਸੋਚਦਾ ਹੈ। ਪਿਛਲੇ ਸਮੇਂ ਦੇ ਦਰਮਿਆਨ ਕਮਰ ਗਰੇਵਾਲ ਦੀ ਗੱਲ ਹੋਵੇ, ਹੋਰ ਗਾਇਕਾਂ ਦੇ ਵੱਲੋਂ ਗੀਤ ਵੀ ਗਾਏ ਜਾ ਰਹੇ ਨੇ। ਹਾਂਜੀ, ਸਾਡਾ ਭਾਈਚਾਰਾ ਵੀ ਉਹਨਾਂ ਪਰਿਵਾਰਾਂ 'ਚੋਂ ਹੀ ਆਉਂਦਾ ਜਿਨ੍ਹਾਂ 'ਚੋਂ ਬੰਦੀ ਸਿੰਘ ਜਿਹੜੇ ਜੇਲ੍ਹਾਂ 'ਚ ਆਪਦੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਸਰਕਾਰ। ਸੋ ਕੋਈ ਅਸੀਂ ਅੱਡ ਨਹੀਂ ਹੈਗੇ। ਜਦੋਂ ਕਿਸਾਨੀ ਸੰਘਰਸ਼ ਚੱਲਿਆ ਵੀ ਉਦੋਂ ਵੀ ਸਾਰੇ, ਕਿਉਂਕਿ ਆਪਾਂ ਕਿਸਾਨ ਪਰਿਵਾਰਾਂ ਨਾਲ ਸਾਰਾ ਭਾਈਚਾਰਾ ਸੰਬੰਧਿਤ ਹੈ, ਆਪਾਂ ਪੰਜਾਬ ਦੀ ਧਰਤੀ ਨਾਲ ਸਾਰੇ ਸੰਬੰਧ ਰੱਖਦੇ ਹਾਂ। ਸੋ ਪੰਜਾਬ ਦੀ ਧਰਤੀ ਸ਼ੁਰੂ ਤੋਂ ਸੰਘਰਸ਼ੀ ਧਰਤੀ ਰਹੀ ਹੈ, ਯੋਧਿਆਂ ਸੂਰਵੀਰਾਂ ਦੀ ਧਰਤੀ ਰਹੀ ਹੈ। ਅੰਦੋਲਨ ਇੱਥੇ ਲਗਾਤਾਰ ਹੱਕਾਂ ਲਈ ਲੱਗਦੇ ਰਹੇ ਹੈ। ਇਹ ਵੀ ਜਿਹੜਾ ਅੰਦੋਲਨ ਹੈ ਇੱਥੇ, ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ। ਤੇ ਜਿਹੜੇ ਸਿੰਘ ਆਪਦੀਆਂ ਸਜ਼ਾਵਾਂ ਪੂਰੀਆਂ ਕਰਕੇ 32 ਸਾਲ ਤੋਂ ਜਿਨ੍ਹਾਂ ਨੂੰ ਈਵਨ ਕਿ ਇੱਕ ਪਰੋਲ ਤੱਕ ਵੀ ਨਹੀਂ ਭੇਜਿਆ ਗਿਆ ਘਰੇ, ਉਹ ਹੁਣ ਤਸ਼ੱਦਦੀ ਹੈ। ਅਖੀਰੀ ਰੂਪ ਹੈ ਜਿਹੜਾ ਉਹ ਧਰਨੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਅਖੀਰੀ ਰੂਪ 'ਚ ਆ ਕੇ ਲੋਕਾਂ ਨੂੰ ਸੜਕਾਂ ਤੇ ਆਪਦੀਆਂ ਮੰਗਾਂ ਮਨਾਉਣ ਲਈ ਬਹਿਣਾ ਪੈ ਜਾਂਦਾ। ਸੋ ਅੱਜ ਫੇਰ ਪੰਜਾਬ ਦੁਬਾਰੇ ਸੜਕਾਂ ਤੇ ਆਇਆ, ਉਹੀ ਮਾਹੌਲ ਹੈ, ਸਾਰਾ ਕੁਝ ਉਵੇਂ ਹੈ। ਤੇ ਮੈਂ ਜਿੱਥੇ ਐਜ਼ ਐਨ ਕਲਾਕਾਰ ਆਪਦੇ ਨੌਜਵਾਨ ਹੋਣ ਦੇ ਨਾਤੇ ਨੌਜਵਾਨ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ YPS ਚੌਂਕ ਮੋਹਾਲੀ ਤੁਸੀਂ ਇੱਥੇ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਉਲੀਕਣੇ ਨੇ ਉਹਨਾਂ 'ਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਕਰੋ, ਤਾਂ ਜੋ ਸਰਕਾਰ ਤੇ ਦਬਾਅ ਬਣ ਸਕੇ ਤੇ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ। ਬੰਦੀ ਸਿੰਘਾਂ ਦੀ ਜਦੋਂ ਰਿਹਾਈ ਦੀ ਗੱਲ ਕੀਤਾ ਜਾਂਦਾ ਹੈ ਤਾਂ ਉਸ ਵਕਤ ਜਿਹੜੇ ਕਾਂਗਰਸ ਦੇ ਨਾਲ ਜੁੜੇ ਨੁਮਾਇੰਦੇ ਨੇ, ਅਕਾਲੀ ਦਲ ਦੇ ਨਾਲ ਨੇ, ਜਾਂ BJP ਦੇ ਨਾਲ ਸੰਬੰਧਿਤ ਕੁਝ ਲੀਡਰ ਨੇ, ਤਾਂ ਉਹਨਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਜਿਹੜੀ ਸ਼ਖਸੀਅਤ ਹੈ ਬੜੀ ਤੋੜ ਮਰੋੜ ਕੇ ਜਿਹੜੀ ਪੇਸ਼ ਕੀਤੀ ਜਾਂਦੀ ਹੈ। ਤਾਂ ਇੱਕ ਕਲਾਕਾਰ ਹੋਣ ਦੇ ਨਾਤੇ ਬੰਦੀ ਸਿੰਘਾਂ ਦੇ ਵੱਲੋਂ ਕੀਤੀ ਗਈ ਕੌਮ ਵਾਸਤੇ ਕੁਰਬਾਨੀ, ਉਹਨਾਂ ਨੂੰ ਕਿਵੇਂ ਸੋਚਦੇ ਹੋ ਜੀ? ਹਾਂਜੀ, ਦੇਖੋ, ਸੱਤਾ ਧਿਰ ਜਿਹੜੀ ਹੁੰਦੀ ਹੈ ਉਹਨਾਂ ਨੂੰ ਆਵਾਜ਼ ਚੱਕਣ ਵਾਲੇ ਲੋਕ, ਹੱਕ ਮੰਗਣ ਵਾਲੇ ਲੋਕ ਹਮੇਸ਼ਾ ਚੁੱਭਦੇ ਹੀ ਹੁੰਦੇ ਆ। ਉਹਨਾਂ ਨੂੰ ਜੇ ਆਪਾਂ ਇਹ ਸੋਚੀਏ ਕਿ ਲੋੜ ਕੀ ਪੈ ਗਈ, ਉਹਨਾਂ ਨੂੰ ਐਡੇ ਉਹਨਾਂ ਨੇ ਮੰਨ ਲਓ ਜਿਹੜੇ ਸਾਰੇ ਕਾਂਡ ਕੀਤੇ ਆ, ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਸੀਗਾ। ਉਹਦੇ ਪਿੱਛੇ ਕਾਰਨ ਸੀ ਬਹੁਤ ਵੱਡਾ ਤਸ਼ੱਦਦ। ਸਿੱਖ ਨੌਜਵਾਨਾਂ ਦਾ ਕਤਲੇਆਮ ਸੀਗਾ, 84 ਸੀ, ਦਰਬਾਰ ਸਾਹਿਬ ਤੇ ਅਟੈਕ ਸੀਗਾ। ਜਦੋਂ ਕਿਸੇ ਚੀਜ਼ ਦਾ ਹੱਲ ਹੀ ਨਾ ਹੋਇਆ, ਫਿਰ ਅਖੀਰ ਤੇ ਜਾ ਕੇ ਗੁਰੂ ਸਾਹਿਬਾਨ ਨੇ ਵੀ ਕਿਹਾ ਵੀ ਜਦੋਂ ਤੁਸੀਂ ਪਿਆਰ ਨਾਲ ਪਹਿਲਾਂ ਗੱਲ ਕਰੋ, ਜਦੋਂ ਨਹੀਂ ਬਣਦੀ ਅਖੀਰੀ ਰੂਪ 'ਚ ਜਾ ਕੇ ਹਥਿਆਰ ਨੂੰ ਹੱਥ ਪਾਉਣਾ ਉਹ ਕੋਈ ਪਾਪ ਜਾਂ ਕੋਈ ਗੁਨਾਹ ਨਹੀਂ ਹੈਗਾ। ਫਿਰ ਉਹਨਾਂ ਸਿੰਘਾਂ ਨੇ ਜੋ ਉਹਨਾਂ ਨੂੰ ਸਹੀ ਲੱਗਿਆ ਉਹ ਕੀਤਾ ਤੇ ਉਹ ਸਾਡੇ ਲਈ ਬੜੇ ਸਤਿਕਾਰਤ ਨੇ। ਸਰਕਾਰਾਂ ਲਈ ਕਦੇ ਵੀ ਇੱਦਾਂ ਦੇ ਲੋਕ ਹਮੇਸ਼ਾ ਸਰਕਾਰਾਂ ਦੀਆਂ ਅੱਖਾਂ 'ਚ ਚੁੱਭਦੇ ਹੀ ਹੁੰਦੇ ਆ। ਜਿਸ ਦੇਸ਼ ਦੇ ਅਸੀਂ ਵਸਿੰਦੇ ਆ, ਉਸ ਦੇਸ਼ ਦੇ ਵਿੱਚ ਜਦੋਂ ਬੰਦੀ ਸਿੰਘਾਂ ਨੂੰ ਲੈ ਕੇ ਗੀਤ ਗਾਏ ਜਾਂਦੇ ਨੇ ਤਾਂ ਸਰਕਾਰਾਂ ਦੇ ਵੱਲੋਂ ਬੈਨ ਕਰ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਕ ਲੋਕਤੰਤਰਿਕ ਦੇਸ਼ ਹੈ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ? ਹਾਂਜੀ, ਬਿਲਕੁਲ। ਮੈਂ ਤਾਂ ਪਹਿਲਾਂ ਉਹੀ ਗੱਲ ਕਹਿ ਕੇ ਹਟਿਆ ਨਾ, ਸੰਵਿਧਾਨ ਦੇ ਦਾਇਰੇ ਹੇਠਾਂ ਆਪਾਂ ਇੱਥੇ ਵੀ ਅੱਜ ਖੜੇ ਹਾਂ ਤਾਂ ਇੱਕ ਇਸ ਮੁਲਕ ਦਾ ਸੰਵਿਧਾਨ ਹੈ ਜਿਹੜਾ ਸਾਨੂੰ ਹੱਕ ਦਿੰਦਾ ਹੈ ਕਿ ਸੰਵਿਧਾਨ ਦੇ ਦਾਇਰੇ ਹੇਠ ਰਹਿ ਕੇ ਆਪਾਂ ਸਭ ਕੁਝ ਕਰ ਸਕਦੇ ਹਾਂ। ਜਦੋਂ ਸੰਵਿਧਾਨ ਨੇ ਬੰਦੀ ਸਿੰਘਾਂ ਨੂੰ ਸਜ਼ਾ ਸੁਣਾ ਦਿੱਤੀ ਤਾਂ ਉਹਨਾਂ ਨੇ ਉਹ ਸਜ਼ਾ ਪੂਰੀ ਵੀ ਕਰ ਲਈ। ਹੁਣ ਇਹ ਸੰਵਿਧਾਨ ਦਾ ਫਰਜ਼ ਬਣਦਾ ਕਿ ਉਹਨਾਂ ਸਿੰਘਾਂ ਨੂੰ ਰਿਹਾ ਕੀਤਾ ਜਾਵੇ।
ਫਿਰ ਇਹ ਦੋਹਰਾ ਮਾਪਦੰਡ ਮੈਂ ਕਹਿ ਸਕਦਾ ਕਿ ਇੱਕ ਪਾਸੇ ਤਾਂ ਜਿਹੜੇ ਉਹ ਲੋਕ ਨੇ ਜਿਨ੍ਹਾਂ ਦੇ ਇਹਨਾਂ ਤੋਂ ਵੀ ਵੱਡੇ ਕਾਰਨਾਮੇ ਕੀਤੇ ਹੋਏ ਨੇ, ਉਹਨਾਂ ਨੂੰ ਰਿਹਾਈ ਵੀ ਮਿਲੀ ਹੈ, ਉਹਨਾਂ ਨੂੰ ਰਾਜ ਸਰਕਾਰਾਂ ਦੀਆਂ ਚਿੱਠੀਆਂ ਤੇ ਸੁਪਰੀਮ ਕੋਰਟ ਨੇ ਬਰੀ ਵੀ ਕੀਤਾ ਹੈ, ਤੇ ਜਿਹੜੇ ਸਿੰਘਾਂ ਨੇ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਏਸੀ ਸੰਵਿਧਾਨ ਦੇ ਅੰਡਰ, ਉਹਨਾਂ ਨੂੰ ਨਾ ਕੋਈ ਪਰੋਲ, ਨਾ ਕੋਈ ਰਿਹਾਈ ਤੇ ਨਾ ਕੋਈ ਪਿੱਛੇ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ, ਤਾਂ ਫਿਰ ਇਹ ਦੋਹਰਾ ਮਾਪਦੰਡ ਹੈ। ਇਸੇ ਕਰਕੇ ਇਹ ਅੰਦੋਲਨ ਹੈ ਜਿਹੜਾ ਸ਼ੁਰੂ ਕੀਤਾ ਗਿਆ ਕਿ ਜੇ ਅਸੀਂ ਇਸ ਮੁਲਕ 'ਚ ਰਹਿੰਦੇ ਹਾਂ, ਸੰਵਿਧਾਨ ਦੇ ਹੇਠਾਂ ਆਉਂਦੇ ਹਾਂ, ਤਾਂ ਸੰਵਿਧਾਨ ਹੈ ਜਿਹੜਾ ਉਹ ਸਾਰਿਆਂ ਲਈ ਇੱਕ ਹੋਣਾ ਚਾਹੀਦਾ, ਨਾ ਕਿ ਉਹਦੇ ਵੱਖ-ਵੱਖ ਰੂਪ ਹੋਣੇ ਚਾਹੀਦੇ। ਜੂਝ ਦਾ ਪੰਜਾਬ ਜਥੇਬੰਦੀ ਨਾਮ ਦੇ ਹੇਠ ਤੁਹਾਡੇ ਵਿੱਚ ਕੁਝ ਅਜਿਹੇ ਗਾਇਕ ਵੀ ਨੇ, ਰਣਜੀਤ ਬਾਵਾ ਦੀ ਗੱਲ ਕੀਤੀ ਜਾਵੇ, ਲੇਖਕ ਵੀ ਨੇ, ਕਵੀ ਵੀ ਨੇ, ਇਸ ਤਰ੍ਹਾਂ ਦਾ ਇੱਕ ਤੁਸੀਂ ਡੈਪੂਟੇਸ਼ਨ ਤਿਆਰ ਕੀਤਾ, ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾਊਗੀ। ਤੁਸੀਂ ਜਥੇਬੰਦਕ ਤੌਰ ਤੇ ਆਏ ਹੋ ਜਾਂ ਨਿੱਜੀ ਤੌਰ ਤੇ ਆਏ ਹੋ? ਨਹੀਂ, ਮੈਂ ਤਾਂ ਜੀ ਨਿੱਜੀ ਤੌਰ ਤੇ ਆਇਆ, ਮੈਂ ਕਿਸੇ ਜਥੇਬੰਦੀ ਨਾਲ ਨਹੀਂ ਜੁੜਿਆ ਹੋਇਆ। ਜਿਹੜਾ ਜੂਝ ਦਾ ਪੰਜਾਬੀ ਹੈ, ਠੀਕ ਹੈ, ਉਹ ਸਾਡੇ ਬੜੇ ਸਤਿਕਾਰਤ ਭਰਾ ਸੀਗੇ ਜਿਹੜੇ ਜੂਝ ਦੇ ਪੰਜਾਬ ਦਾ ਪਾਰਟ ਨੇ। ਮੈਂ ਉਦੋਂ ਵੀ ਕੋਈ ਉਸ ਜਥੇਬੰਦੀ ਦਾ ਮੈਂਬਰ ਜਾਂ ਕੋਈ ਮੇਰਾ ਉਹਦੇ 'ਚ ਇਦਾਂ ਨਹੀਂ ਸੀ ਵੀ ਕਿਸੇ ਮੈਂ ਅਹੁਦੇ ਤੇ ਆ, ਮੈਂ ਸਿਰਫ ਉਹਨਾਂ ਦੀ ਸਪੋਰਟ ਕਰਨ ਪਹੁੰਚਿਆ ਸੀ, ਕਿਉਂਕਿ ਉਹ ਪੰਜਾਬ ਦੀ ਗੱਲ ਕਰਦੇ ਸੀ, ਅੱਜ ਵੀ ਕਰਦੇ ਆ, ਤੇ ਮੈਂ ਅੱਜ ਵੀ ਉਹਨਾਂ ਦਾ ਬੜਾ ਸਤਿਕਾਰ ਕਰਦਾ। ਪਰ ਇਹ ਜਿਹੜੀ ਫੇਰੀ ਹੈ ਮੇਰੀ ਬਿਲਕੁਲ ਨਿੱਜੀ ਫੇਰੀ ਹੈ, ਐਜ਼ਨ ਮੈਂ ਆਪਦੇ ਤੌਰ ਤੇ ਪਹੁੰਚਿਆ ਕਿ ਮੈਨੂੰ ਇਹ ਲੱਗਿਆ ਕਿ ਬਿਲਕੁਲ ਇਹ ਜਿਹੜਾ ਮੁੱਦਾ ਹੈ ਇਹ ਚੱਕਣਾ ਚਾਹੀਦਾ। ਬਹੁਤ ਚਿਰ ਪਹਿਲਾਂ ਇਹ ਸੰਘਰਸ਼ ਹੈ ਜਿਹੜਾ ਵਿੱਢਿਆ ਜਾਣਾ ਚਾਹੀਦਾ ਸੀਗਾ, ਕਿਉਂਕਿ ਜਿਨ੍ਹਾਂ ਸਿੰਘਾਂ ਨੇ ਆਪਦੀ ਸਜ਼ਾ ਪੂਰੀ ਕੀਤੀ ਹੈ ਉਹਨਾਂ ਨੂੰ ਰਿਹਾਈ ਦਾ ਵੀ ਪੂਰਾ ਹੱਕ ਹੈ। ਜੇ ਗੌਰਮੈਂਟ ਉਹਨਾਂ ਨੂੰ ਰਿਹਾ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਗੌਰਮੈਂਟ ਤੇ ਪ੍ਰੈਸ਼ਰ ਜ਼ਰੂਰ ਪਾਵਾਂਗੇ। ਕਮਰ ਗਰੇਵਾਲ ਦੇ ਵਾਂਗ ਤੁਸੀਂ ਵੀ ਇਸ ਤਰ੍ਹਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਗੀਤ ਕੀਤਾ, ਕਿਉਂਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਗੀਤਾਂ ਦੇ ਰਾਹੀਂ ਬਹੁਤ ਸੁਚੱਜੀ ਭੂਮਿਕਾ ਰਹੀ ਹੈ ਤੁਹਾਡੀ। ਹਾਂਜੀ, ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ, ਹਾਲੇ ਤੱਕ ਤਾਂ ਨਹੀਂ, ਪਰ ਐਜ਼ ਸਿੱਖੀ ਤੇ ਅਸੀਂ ਬਹੁਤ ਗਾਣੇ ਪਿਛਲੇ ਦਿਨਾਂ 'ਚ ਸਾਹਿਬਜ਼ਾਦਿਆਂ ਦੇ ਗੁਰਪੁਰਬ ਸ਼ਹੀਦੀ ਦਿਨਾਂ ਤੇ ਵੀ ਅਸੀਂ ਕੇਸਰੀ ਨਿਸ਼ਾਨ ਜਿਹੜਾ ਰਿਲੀਜ਼ ਕੀਤਾ ਸੀਗਾ ਸ਼ਬਦ। ਆਉਣ ਵਾਲੇ ਦਿਨਾਂ 'ਚ ਵੀ ਬੰਦੀ ਸਿੰਘਾਂ ਲਈ ਜ਼ਰੂਰ ਇਦਾਂ ਦਾ ਕੋਈ ਨਾ ਕੋਈ ਗੀਤ ਹੈ ਜਿਹੜਾ ਬਣਾ ਕੇ, ਜਿਹੜਾ ਕਿ ਨੌਜਵਾਨੀ 'ਚ ਹੋਰ ਜੋਸ਼ ਭਰੇ, ਇਸ ਅੰਦੋਲਨ ਦੇ ਨਾਲ ਜੁੜੇ, ਅਸੀਂ ਰਿਲੀਜ਼ ਕਰਾਂਗੇ ਜੀ। ਬਹੁਤ ਮਿਹਰਬਾਨੀ। ਬਾਈ ਜਸ ਬਾਜਵਾ ਦੇ ਨਾਲ ਗੱਲਬਾਤ ਕੀਤੀ ਹੈ। ਕਿਤੇ ਨਾ ਕਿਤੇ ਜਿਹੜੇ ਪੰਜਾਬ ਪੱਖੀ ਧਿਰਾਂ ਦੇ ਵਿੱਚ ਅਜਿਹੇ ਜਿਹੜੇ ਗਾਇਕ ਜਿਹੜੇ ਨੌਜਵਾਨਾਂ ਦੇ ਵਾਸਤੇ ਖਾਸ ਕਰ ਪ੍ਰੇਰਨਾ ਸਰੋਤ ਮੰਨੇ ਜਾਂਦੇ ਨੇ, ਤਾਂ ਉਹਨਾਂ ਦੇ ਵੱਲੋਂ ਵੀ ਇੱਕ ਸ਼ਲਾਘਾਯੋਗ ਕਦਮ ਉਠਾਇਆ ਜਾ ਰਿਹਾ ਹੈ, ਜਿੱਥੇ ਵੱਖ-ਵੱਖ ਵਰਗਾਂ ਦੇ ਤਮਾਮ ਲੋਕਾਂ ਦੇ ਵੱਲੋਂ ਬੰਦੀ ਸਿੰਘ ਰਿਹਾਈ ਮੋਰਚੇ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ, ਤੇ ਪੰਜਾਬੀ ਗਾਇਕਾਂ ਦਾ ਵੀ ਇਸ ਮੋਰਚੇ ਨੂੰ ਸਮਰਥਨ ਕਰਨਾ ਕਿਤੇ ਨਾ ਕਿਤੇ ਬਹੁਤ ਸ਼ਲਾਘਾਯੋਗ ਕਦਮ ਹੈ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਵਿਸ਼ੇਸ਼ ਗੱਲਬਾਤ ਲੈ ਕੇ ਮੈਂ ਰਜਿੰਦਰ ਸਿੰਘ ਸਵਰਾ ਹਾਜ਼ਰ ਹੋਵਾਂਗਾ। ਧੰਨਵਾਦ।